ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਉਹਦੇ ਵੱਲ ਤੇ ਚੱਲਨੇ ਆ, ਲੇਕਿਨ ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਇਹ ਦੂਰ ਤੱਕ ਆਪਣੇ। ਇਹਦੇ ਨਾਲ ਸਾਡੇ WhatsApp ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰੋ ਜੇ ਅਜੇ ਤੱਕ ਨਹੀਂ ਕੀਤਾ। ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ 'ਚ ਵੀ ਪਿਆ, ਕਮੈਂਟਸ ਦੇ ਵਿੱਚ ਵੀ ਪਿਆ ਹੋਇਆ ਇਸੇ ਹੀ ਵੀਲੌਗ ਦੇ, ਅਤੇ ਇਹਦੇ ਨਾਲ ਇਸ ਵੀਲੌਗ ਦੇ ਆਖਿਰ ਦੇ ਉੱਤੇ ਤੁਹਾਨੂੰ ਇਹਦਾ ਲਿੰਕ WhatsApp ਚੈਨਲ ਦਾ ਵੀ ਦੇ ਦਿਆਂਗੇ। ਹੁਣ ਆਉਂਦੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਕਾਊਂਟਡਾਊਨ, ਅੱਜ 26 ਅਗਸਤ ਹੈ। ਇਹਦਾ ਮਤਲਬ ਹੈ ਕਿ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਰਿਟਾਇਰ ਹੋਣ 'ਚ 95 ਦਿਨ ਰਹਿ ਗਏ ਨੇ। 95 ਦਿਨਾਂ ਬਾਅਦ ਉਹਨਾਂ ਟੁਰ ਜਾਣਾ ਤੇ ਵੇਖਨੇ ਇਸ ਸਾਰੇ ਮਾਮਲੇ 'ਚ ਕੀ ਹੁੰਦਾ। ਲੇਕਿਨ ਚਲੋ ਹੁਣ ਜ਼ਰਾ ਪਹਿਲੀ ਖਬਰ ਵਾਲੇ ਪਾਸੇ ਜਾਈਏ। ਤੇ ਮਿਰਜ਼ਾ ਜੇਲਮੀ, ਜਾਣਬੁੱਝ ਕੇ ਲੋਕੀ ਉਹਨਾਂ ਨੂੰ ਛੇੜਨ ਵਾਸਤੇ ਜਹਨਮੀ ਵੀ ਆਖ ਦਿੰਦੇ ਨੇ, ਨਹੀਂ ਆਖਣਾ ਚਾਹੀਦਾ। ਉਹਦੀ ਵਜ੍ਹਾ ਵੀ ਇਹ ਤਾਂ ਫੈਸਲੇ ਰੱਬ ਨੇ ਕਰਨੇ ਨੇ, ਲੇਕਿਨ ਉਹਨਾਂ ਨੇ ਵੀ ਟਪੂਸਣੀ, ਉਹ ਵੀ ਪੁੱਛਲ ਤੇ ਖਲੋਤੇ ਸਨ ਬਾਂਦਰ ਹਾਰ ਬੜੀ ਦੇਰ ਤੋਂ, ਤੇ ਹਰ ਉਲਟੀ ਸਿੱਧੀ ਪੁੱਠੀ ਗੱਲ ਕਰਦੇ ਸਨ। ਹੁਣ ਉਹਨਾਂ ਨੇ ਇੱਕ ਬੜੀ ਪੁੱਠੀ ਗੱਲ ਕੀਤੀ ਹੈ, ਔਰ ਪੁੱਠੀ ਗੱਲ ਵੀ ਉਹਨਾਂ ਨੇ ਇੱਕ ਮੁਲਕ ਦੀ ਮਾਈਨੋਰਿਟੀ ਦੇ ਉੱਤੇ ਪਾਈ ਹੈ, ਜਿਹੜੀ ਕ੍ਰਿਸਚੀਅਨ ਮਾਈਨੋਰਿਟੀ ਹੈ ਪਾਕਿਸਤਾਨ ਦੇ ਵਿੱਚ। ਉਹਨਾਂ ਦੇ ਉੱਤੇ ਇਹੋ ਜਿਹਾ ਇਲਜ਼ਾਮ ਲਾਇਆ ਹੈ ਕਿ ਖੁਦਾ ਨਾ ਖਾਸਤਾ ਉਹਨਾਂ ਦੀਆਂ ਵਿਚਾਰਿਆਂ ਦੀਆਂ ਔਰ ਉਹਨਾਂ ਦੀਆਂ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਖਤਰਿਆਂ 'ਚ ਪਾ ਦਿੱਤਾ ਹੈ। ਜਾਣਬੁੱਝ ਕੇ ਇਹੋ ਜਿਹੀ ਘਟੀਆ ਗੱਲ ਕੀਤੀ ਹੈ। ਮੈਂ ਉਹ ਗੱਲ ਰਿਪੀਟ ਵੀ ਨਹੀਂ ਕਰ ਸਕਦਾ। ਕੋਈ ਵੀ, ਮੇਰਾ ਨਹੀਂ ਖਿਆਲ ਕੋਈ ਵੀ ਜ਼ੀਰੋ ਸ਼ਊਰ ਇਨਸਾਨ ਉਹ ਗੱਲ ਰਿਪੀਟ ਕਰ ਸਕਦਾ। ਅਤੇ ਇਹਨਾਂ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ। ਉਹਨਾਂ ਵਿਚਾਰਿਆਂ ਨੇ ਫੌਰੀ ਤੌਰ 'ਤੇ ਆਪਣੀ ਸਫਾਈ ਦਿੱਤੀ ਕਿ ਅਸੀਂ ਇਹੋ ਜਿਹੀ ਘਟੀਆ ਗੱਲ ਨਹੀਂ ਕਰਦੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਦੇ ਨਾਲ ਇੱਕ ਗੁਸਤਾਖੀ ਕੀਤੀ ਔਰ ਪਾ ਦਿੱਤੀ ਕ੍ਰਿਸਚੀਅਨਸ ਦੇ ਉੱਤੇ ਕਿ ਜੀ ਉਹ ਇੰਜ ਕਰਦੇ ਨੇ। ਹੁਣ ਸੋਚੋ, ਅਗਰ ਉਹ ਵਿਚਾਰੇ ਅੱਗੋਂ ਤਰਦੀਦ ਨਾ ਕਰਨ, ਕਿਉਂਕਿ ਉਹ ਨਹੀਂ ਕਰਦੇ, ਉਹ ਤਰਦੀਦ ਨਾ ਕਰਨ ਤੇ ਉਹਨਾਂ ਲਈ ਕੀ ਮਾਮਲਾਤ ਹੋ ਸਕਦੇ ਨੇ, ਮੇਰਾ ਖਿਆਲ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਤੇ ਨਹੀਂ। ਉਹਨਾਂ ਨੇ ਫੌਰੀ ਤੌਰ 'ਤੇ ਤਰਦੀਦ ਕੀਤੀ ਕਿ ਜੀ ਨਾ ਸਾਡਾ ਮਜ਼ਹਬ ਇਸ ਗੱਲ ਦੀ ਇਜਾਜ਼ਤ ਦਿੰਦਾ, ਨਾ ਅਸੀਂ ਇਹੋ ਜਿਹੇ ਅਲਫਾਜ਼ ਇਸਤੇਮਾਲ ਕਰਦੇ, ਨਾ ਕਦੀ ਸੋਚ ਸਕਦੇ ਹਾਂ। ਹੁਣ ਉਸ ਤੋਂ ਬਾਅਦ ਜਿਹੜੇ ਉਲਮਾ ਕਰਾਮ ਨੇ, ਡਿਫਰੈਂਟ ਹੈ, ਤੁਹਾਨੂੰ ਇੱਕ ਫਤਵਾ ਅਸੀਂ ਦਿਖਾ ਦਿੰਦੇ। ਹੁਣ ਪਤਾ ਨਹੀਂ ਹੈ, ਸਾਰੀਆਂ ਗੱਲਾਂ ਜ਼ਾਹਿਰ ਹੈ ਸੋਸ਼ਲ ਮੀਡੀਆ ਤੋਂ ਆ ਰਹੀਆਂ ਨੇ, ਕੋਈ ਚੀਜ਼ ਗਲਤ ਵੀ ਹੋ ਸਕਦੀ ਹੈ, ਗਲਤ ਸਾਬਤ ਹੋਈ ਤਾਂ ਮਾਜ਼ਰਤ ਕਰਕੇ ਵਾਪਸ ਲਵਾਂਗੇ। ਲੇਕਿਨ ਇਹ ਕਿਉਂਕਿ ਡਿਵੈਲਪਿੰਗ ਸਟੋਰੀ ਹੈ, ਇਹਦੇ ਵਿੱਚ ਸਾਰਾ ਪਤਾ ਨਹੀਂ ਹੈ ਜੀ ਕੁਝ ਕੀ ਹੋ ਰਿਹਾ, ਲੇਕਿਨ ਇਹਦੇ 'ਤੇ ਵੀਡੀਓ ਬਿਆਨਾਤ ਵੀ ਨੇ। ਜ਼ਹੀਰ ਸਾਹਿਬ ਜਿਹੜੇ ਨੇ ਉਹਨਾਂ ਦੇ ਬਿਆਨਾਤ ਵੀ ਹੈ ਨੇ, ਅਤੇ ਇਸੇ ਤਰੀਕੇ ਨਾਲ ਦੂਸਰੇ ਜਿਹੜੇ ਜਲਾਲੀ ਸਾਹਿਬ ਜਾਂ ਦੂਸਰੇ ਜਿਹੜੇ ਉਲਮਾ ਕਰਾਮ ਨੇ, ਉਹਨਾਂ ਦੇ ਫਤਵੇ ਵੀ ਜਿਹੜੇ ਆ ਰਹੇ ਨੇ ਇਹਨਾਂ ਦੇ ਖਿਲਾਫ। ਖੈਰ ਮੈਂ ਕਿਉਂਕਿ ਮੌਲਵੀ ਨਹੀਂ, ਫਤਵਿਆਂ ਵਾਲੇ ਚੱਕਰ 'ਚ ਤਾਂ ਮੈਂ ਨਹੀਂ ਜਾਣਾ, ਇਹ ਤਾਂ ਮੌਲਵੀ ਸਾਹਿਬਾਨ ਜਾਣਨ ਅਤੇ ਉਹਨਾਂ ਦਾ ਕੰਮ ਜਾਣੇ। ਮੈਂ ਤਾਂ ਸਿਰਫ ਇਹ ਜਿਹੜਾ ਜੇਲਮੀ ਸਾਹਿਬ ਨੇ ਇਹਨਾਂ ਨੂੰ ਇਹ ਕਹਿਣਾ ਵੀ ਇਹ ਇੱਕ ਇਸ ਤਰ੍ਹਾਂ ਦਾ ਉਸਤਰਾ ਜਿਹਾ ਸੀ, ਇੱਕ ਜਿਹੜਾ ਨਹੀਂ ਹੁੰਦਾ, ਇੱਕ ਮੈਂ ਕੀ ਲੋਫਰ ਇਜ਼ ਨਾਟ ਅ ਰਾਈਟ ਵਰਡ, ਲੇਕਿਨ ਕਿਉਂਕਿ ਮੌਲਵੀ ਦੇ ਨਾਲ, ਆਲਮ ਦੇ ਨਾਲ ਲੋਫਰ ਦਾ ਲਫ਼ਜ਼ ਲਾਉਣਾ ਮੁਨਾਸਬ ਨਹੀਂ, ਲੇਕਿਨ ਇੱਕ ਨਵਾਂ ਹੀ ਜੌਨਰਾ, ਨਵੀਂ ਕਿਸਮ ਦਾ ਹੀ ਇਹ ਮੌਲਵੀ ਨਿਕਲਿਆ ਸੀ। ਅਤੇ ਇਹ ਪੁੱਛਲ 'ਤੇ ਖਲੋਤਾ ਸੀ, ਉਲਟੀਆਂ ਗੱਲਾਂ ਕਰਦਾ ਸੀ, ਹਰ ਵੇਲੇ ਇਹੋ ਜਿਹੀਆਂ ਗੱਲਾਂ ਕਰਦਾ ਸੀ ਜਿਨ੍ਹਾਂ ਦੇ ਨਾਲ ਤਫਰਕਾ ਪੜੇ, ਕਿਸੇ ਦਿਨ ਕਿਸੇ ਨੂੰ ਮੁਸੀਬਤ 'ਚ ਪਾਵੇ, ਕਿਸੇ ਨਾ ਕਿਸੇ ਦੀ ਇਹੋ ਜਿਹੀ ਗੱਲ ਕਰੇ ਕਿ ਕਿਸੇ ਨਾ ਕਿਸੇ ਨੂੰ ਜਿਹੜਾ ਉਹ ਆਪਣੀ ਪੈ ਜਾਏ, ਕਿਸੇ ਨਾ ਕਿਸੇ ਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਦੇਏ। ਮਤਲਬ ਉਹ ਜਿਹੜੀ ਹੈ ਨਾ, ਉਹ ਇੱਕ ਪੰਜਾਬੀ 'ਚ ਇਗਜ਼ਾਮਪਲ ਹੁੰਦੀ ਹੈ ਕਿ ਖੜੇ ਖੜੇ ਗੱਲ ਸੁੱਟ ਦੇਣਾ। ਇਹ ਖੜੇ ਖੜੇ ਗੱਲ ਹੀ ਜਿਹੜੀ ਨਾ ਉਹ ਸੁੱਟ ਦਿੰਦਾ ਸੀ ਇਹ ਬੰਦਾ। ਅਤੇ ਹੁਣ ਮੈਨੂੰ ਤਾਂ ਲੱਗਦਾ ਵੀ ਰੱਬ ਨੇ ਇਹਦੀਆਂ ਇਹੋ ਜਿਹੀਆਂ ਗੱਲਾਂ ਦੇ ਵਿੱਚੋਂ ਹੀ ਇਹਦੇ ਦਿਲ 'ਤੇ ਕੋਈ ਮੋਹਰ ਲਾਈ ਹੈ, ਜਿਹੜੀ ਇਹਦੇ ਮੂੰਹ 'ਚੋਂ ਇਹੋ ਜਿਹੀ ਗੁਸਤਾਖੀ ਨਿਕਲੀ ਹੈ। ਬਹਰਹਾਲ ਇਹ ਹੁਣ ਇਹਦਾ ਫੈਸਲਾ ਉਲਮਾ ਕਰਾਮ ਕਰਨਗੇ। ਮੇਰਾ ਤਾਂ ਇੱਕ ਹੀ ਗੱਲ ਹੈ ਵੀ ਕਾਨੂੰਨ ਦੇ ਮੁਤਾਬਕ ਹੋਣਾ ਚਾਹੀਦਾ, ਜੋ ਵੀ ਹੋਵੇ। ਕਾਨੂੰਨ ਤੋਂ ਬਾਹਲਾ ਕਿਸੇ ਦੇ ਨਾਲ ਕਦੀ ਕੁਝ ਨਹੀਂ ਹੋਣਾ ਚਾਹੀਦਾ। ਇਹ ਮੇਰੀ ਬੜੀ ਸਟੈਂਡਰਡ ਪੋਜੀਸ਼ਨ ਹੈ, ਔਰ ਕਦੀ ਵੀ ਕਿਸੇ ਸ਼ਹਿਰੀ ਨੂੰ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ। ਅਦਾਲਤਾਂ ਕਾਨੂੰਨ ਫੈਸਲਾ ਕਰੇ ਜੋ ਵੀ ਹੋਵੇ, ਲੇਕਿਨ ਇਹਦੇ ਨਾਲ ਕਾਨੂੰਨ ਦਾ ਫੈਸਲਾ ਫਿਰ ਹੋਣਾ ਵੀ ਚਾਹੀਦਾ। ਕਾਨੂੰਨ ਇਹ ਨਹੀਂ ਕਿ ਇੱਕ ਲਈ ਇੱਕ ਕਾਨੂੰਨ ਬਣਾ ਲਓ ਅਤੇ ਦੂਜੇ ਲਈ ਦੂਜਾ। ਮਿਰਜ਼ਾ ਜੇਲਮੀ ਜਿਹੜਾ, ਉਹਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ। ਉਹ ਜਿਹੜੀ ਤੋਹੀਨ ਹੈ, ਜਿਹੜੀ ਕਿ ਉਲਮਾ ਕਰਾਮ ਕਹਿ ਰਹੇ ਨੇ ਕਿ ਤੋਹੀਨ ਰਸਾਲਤ ਸੱਲੱਲਾਹੁ ਅਲੈਹਿ ਵਸੱਲਮ ਦਾ ਮੁਰਤਕਿਬ ਹੋਏ ਨੇ। ਪਰ ਮੈਂ ਤੁਹਾਨੂੰ ਕਿਹਾ ਕਿ ਮੈਂ ਫਤਵਾ ਦੇਣ ਵਾਲਾ ਕੋਈ ਨਹੀਂ, ਲੇਕਿਨ ਇਹ ਜ਼ਰੂਰ ਮੈਂ ਕਹਾਂਗਾ ਕਿ ਇਹਨਾਂ ਨੂੰ ਇਹਤਿਆਤ ਵਰਤਣੀ ਚਾਹੀਦੀ ਆਪਣੀ ਜ਼ੁਬਾਨ ਇਸਤੇਮਾਲ ਕਰਦਿਆਂ ਹੋਇਆਂ, ਔਰ ਸਿਰਫ ਇਸ ਮਾਮਲੇ ਦੇ ਵਿੱਚ ਨਹੀਂ, ਹਰ ਮਾਮਲੇ ਦੇ ਵਿੱਚ। ਔਰ ਜੋ ਕੁਝ ਇਹਨਾਂ ਨੇ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੀ ਜਿੰਨੀ ਤਰਦੀਦ ਕੀਤੀ ਜਾਵੇ। ਜਿਹੜੀ ਤੋਹੀਨ ਵਾਲੀ ਗੱਲ ਹੈ, ਉਹ ਤਾਂ ਜ਼ਾਹਿਰ ਉਹਦੀ ਤਰਦੀਦ ਤਾਂ ਬਣਦੀ ਹੈ, ਜਾਂ ਉਹਦੀ ਮਜ਼ੰਮਤ ਤਾਂ ਬਣਦੀ ਹੈ, ਲੇਕਿਨ ਜਿਹੜੀ ਇਹ ਇਹਨਾਂ ਨੇ ਕ੍ਰਿਸਚੀਅਨ ਕਮਿਊਨਿਟੀ ਨਾਲ ਕੀਤੀ ਹੈ, ਉਹਦੀ ਵੀ ਮਜ਼ੰਮਤ ਜ਼ਰੂਰ ਕਰਨੀ ਚਾਹੀਦੀ ਹੈ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਨੇ। ਪੰਜਾਬ ਹਕੂਮਤ ਨੇ ਕੂੜਾ ਟੈਕਸ ਆਇਦ ਕਰ ਦਿੱਤਾ ਹੈ। ਸੁਥਰਾ ਪੰਜਾਬ ਦੀ ਕਾਬੀਨਾ ਤੋਂ ਮਨਜ਼ੂਰੀ ਹੋ ਗਈ ਹੈ। ਪੰਜਾਬ ਭਰ ਦੇ ਵਿੱਚ ਕੂੜਾ ਟੈਕਸ ਜਿਹੜਾ ਉਹ ਲਾਤਾ ਹੈ। ਬਾਜੀ ਤੁਹਾਨੂੰ ਬਾਰ-ਬਾਰ ਆਂਦੀ ਸੀ ਵੀ ਮੈਂ ਸੁਥਰਾ ਪੰਜਾਬ, ਉਹ ਇੱਕ ਕਸਾਈਆਂ ਦੇ ਘਰ ਨਵੀਂ ਨੌਂ ਆ ਗਈ
ਤੇ ਜਿਸ ਵੇਲੇ ਘਰ ਵੜੀ ਤੇ ਉਹਨੇ ਜਿਹੜਾ ਨਾ ਕਦੀ ਉਲਟੀਆਂ ਕਰੇ ਤੇ ਕਦੀ ਨੱਕ ਦੇ ਉੱਤੇ ਕੱਪੜਾ ਰੱਖੇ ਤੇ ਕਦੀ ਕੁਝ ਕਰੇ ਤੇ ਕੁਝ ਕਰੇ। ਹੁਣ ਤੁਸੀਂ ਜਿਹੜੇ ਨਹੀਂ ਜਾਣਦੇ ਕਸਾਈਆਂ ਦੇ ਘਰ ਨੂੰ ਸੋਚਦੇ ਹੋਣਗੇ ਵੀ ਕਿਉਂ। ਹੁਣ ਇੱਕ ਤਾਂ ਤੁਸੀਂ ਸ਼ਹਿਰਾਂ ਦੇ ਵਿੱਚ ਵੇਖਦੇ ਹੋ ਨਾ ਬੜੀਆਂ ਬੜੀਆਂ ਸਾਫ ਸੁਥਰੀਆਂ ਦੁਕਾਨਾਂ, ਪਿੰਡਾਂ ਦੇ ਵਿੱਚ ਜਿਹੜੇ ਕਸਾਈ ਹੁੰਦੇ ਸਨ ਉਹ ਤਾਂ ਘੋਲ ਘਾਲ ਕੇ ਗੋਸ਼ ਕਰਦੇ ਸਨ ਨਾ, ਚਿੱਟੇ ਚੁੱਟੇ ਕੱਪੜਿਆਂ 'ਤੇ ਪਏ ਨੇ। ਹੁਣ ਉੱਥੇ ਕੋਈ ਡਰਾਈ ਕਲੀਨਰ ਤਾਂ ਨਹੀਂ ਸੀ ਹੁੰਦਾ ਨਾ ਵੀ ਉਹ ਕੱਪੜੇ ਜਿਹੜੇ ਨੇ ਉਹ ਫਿਰ ਜਦੋਂ ਗੋਸ਼ ਕਰਕੇ ਆਉਂਦੇ ਸਨ ਉਹ ਘਰ ਆ ਕੇ ਨਲਕੇ 'ਤੇ ਨਹਾਉਂਦੇ ਸਨ, ਉਹ ਕੱਪੜੇ ਲਾ ਕੇ ਟੰਗ ਦਿੰਦੇ ਸਨ। ਅਗਲੇ ਦਿਨ ਫਿਰ ਬਗੈਰ ਧੋਤਿਆਂ ਤੋਂ, ਕਿਉਂਕਿ 4-5 ਦਿਨ ਤੋਂ ਚੱਲਦੇ ਸਨ ਨਾ, ਪਿੰਡਾਂ 'ਚ ਇਹੀ ਸੂਰਤ ਹਾਲ ਸੀ। 4-5 ਦਿਨ ਉਹ ਕੱਪੜੇ ਚੱਲਦੇ ਸਨ, ਮਤਲਬ 4-5 ਡੰਗਰ ਉਹ ਉਹਨਾਂ ਦੇ ਨਾਲ ਹੀ ਜ਼ਿਬਾ ਕਰਦੇ ਸਨ ਅਤੇ ਉਹ ਫਿਰ ਬੋਸ਼ ਉਹ ਘਰ 'ਚੋਂ ਆਉਂਦੀ ਸੀ ਡੰਗਰਾਂ ਦੀ। ਅਤੇ ਉਹ ਜਿਸ ਵੇਲੇ ਆਈ ਅਤੇ ਉਹਨੇ ਨੱਕ ਦੇ ਉੱਤੇ ਵੀ ਕਦੇ ਦੁਪੱਟਾ ਰੱਖੇ ਅਤੇ ਕਦੇ ਉਲਟੀਆਂ ਕਰੇ ਅਤੇ ਆਖੇ ਵੀ ਬੋ ਬੜੀ ਆ ਰਹੀ ਇੱਥੋਂ। ਸੱਚੀ ਸੀ, ਆਉਂਦੀ ਵੀ ਸੀ। ਜਿਸ ਵੇਲੇ ਸਾਲ ਲੰਘ ਗਿਆ ਅਤੇ ਇੱਕ ਦਿਨ ਆਪਣੀ ਸੱਸ ਨੂੰ ਆਂਦੀ ਵੀ ਵੇਖ ਲਓ ਮੈਂ ਆਈ ਹੈ ਅਤੇ ਮੈਂ ਬੋ ਖਤਮ ਕਰ ਦਿੱਤੀ ਇਸ ਘਰ ਦੀ। ਉਹਨੇ ਕਿਹਾ ਵੀ ਧੀਏ ਬੋ ਨਹੀਂ ਤੂੰ ਖਤਮ ਕੀਤੀ, ਤੇਰੇ ਨੱਕ ਦੀ ਬੋ ਮਰ ਗਈ ਹੈ, ਹੁਣ ਤੈਨੂੰ ਬੋ ਆਉਂਦੀ ਕੋਈ ਨਹੀਂ। ਇਸੇ ਤਰੀਕੇ ਨਾਲ ਬਾਜੀ ਮਰੀਮ ਨੇ ਵੀ ਆਖਿਆ ਹੀ ਸੀ ਆ ਕੇ ਵੀ ਮੈਂ ਬੋ ਖਤਮ ਕਰ ਦੇਣੀ ਹੈ, ਪਰ ਹੁਣ ਬਾਜੀ ਮਰੀਮ ਨੇ ਮੇਰਾ ਖਿਆਲ ਆਪਣੇ ਨੱਕ ਦੀ ਬੋ ਮਾਰ ਲਈ ਹੈ। ਬੋ ਨਹੀਂ ਹੈ ਲੇਕਿਨ ਬਾਜੀ ਨੂੰ ਨਹੀਂ ਆਉਣ ਡਈ। ਬਾਜੀ ਨੇ ਦੱਸਿਆ ਮੈਂ ਸੁਥਰਾ ਪੰਜਾਬ ਬਣਾ ਦਿੱਤਾ ਹੈ ਅਤੇ ਪੰਜਾਬ ਦੇ ਵਿੱਚ ਇਹ ਕਰ ਦਿੱਤਾ ਅਤੇ ਉਹ ਕਰ ਦਿੱਤਾ ਅਤੇ ਉਹ ਉਲਟਾ ਪੰਜਾਬ ਵਾਲਿਆਂ ਲਈ ਮੁਸੀਬਤ ਪਾਤੀ ਹੈ। ਲੋਕੀ ਗੁਰਬਤ ਨਾਲ ਪਹਿਲਾਂ ਮਰ ਗਏ ਨੇ ਅਤੇ ਹੁਣ ਬਾਜੀ ਨੇ ਜਿਹੜਾ 5 ਮਰਲੇ ਦਾ ਘਰ ਹੈ ਉੱਥੇ 300 ਅਤੇ ਪਿੰਡਾਂ ਦੇ ਵਿੱਚ 200 ਰੁਪਈਆ ਟੈਕਸ ਲਾ ਦਿੱਤਾ ਹੈ। ਸ਼ਹਿਰਾਂ 'ਚ ਜਿਹੜਾ 5 ਤੋਂ 10 ਮਰਲੇ ਦਾ ਘਰ ਹੈ ਉਹਨੂੰ 500 ਅਤੇ ਦਿਹਾਤ ਦੇ ਵਿੱਚ ਫਿਕਸ 200 ਅਤੇ ਇੱਕ ਕਨਾਲ ਵਾਲੇ ਘਰ 'ਤੇ ਸ਼ੁਰੂ ਦੇ ਵਿੱਚ ਜਿਹੜਾ ਜੀ ਉਹ ਪਿੰਡ ਦੇ ਵਿੱਚ ਵੀ ਜਿਹੜਾ ਉਹ 400 ਰੁਪਈਆ ਟੈਕਸ ਵਸੂਲ ਕੀਤਾ ਜਾਏਗਾ। 2 ਕਨਾਲ ਦੇ ਘਰ ਦੇ ਵਿੱਚ ਘਰ ਤੋਂ 2000 ਰੁਪਈਏ, 4 ਕਨਾਲ ਦੇ ਕੋਲੋਂ 5000 ਰੁਪਈਏ ਟੈਕਸ ਜਿਹੜਾ ਵਸੂਲ ਕੀਤਾ ਜਾਏਗਾ ਅਤੇ ਦਿਹਾਤਾਂ ਦੇ ਵਿੱਚ ਜਿਹੜਾ ਮੇਰਾ ਖਿਆਲ 400-500 ਰੁਪਈਆ ਰੱਖਿਆ ਵੱਡੇ ਤੋਂ ਵੱਡੇ ਘਰ ਨੂੰ। ਅਤੇ ਇਹ ਬਾਜੀ ਨੇ ਕੰਮ ਕੀਤਾ। ਹੁਣ ਵੇਖੋ ਲੋਕ ਕੀ ਕਰਦੇ ਨੇ, ਕਾਰਖਾਨਿਆਂ ਕੋਲ ਵੀ, ਦੁਕਾਨਾਂ ਕੋਲੋਂ ਵੀ, ਸਾਰਿਆਂ ਦੇ ਕੋਲੋਂ ਇਹ ਪੈਸੇ ਲੈ ਰਹੇ ਨੇ। ਅੱਛਾ, ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਕੂੜਾ ਟੈਕਸ ਨਹੀਂ ਹੁੰਦਾ ਕਿਤੇ ਵੀ। ਬਾਕੀ ਟੈਕਸ ਜੋ ਇਕੱਠੇ ਕਰਦੇ ਜੇ ਅਤੇ ਉਹਦੇ ਵਿੱਚੋਂ ਕੂੜੇ ਦਾ ਕੰਮ ਚਲਾਓ। ਮੈਂ ਤੁਹਾਨੂੰ ਯਾਦ ਕਰਵਾਇਆ ਸੀ ਕਿ ਸ਼ਹਿਬਾਜ਼ ਸ਼ਰੀਫ ਦੇ 2008 'ਚ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਪੂਰੇ ਲਾਹੌਰ ਦੀ ਜਿਹੜੀ ਸਾਲਾਨਾ ਸਫਾਈ ਸੀ ਉਹ 100 ਕਰੋੜ ਤੋਂ ਥੱਲੇ ਹੁੰਦੀ ਸੀ। ਕਿੰਨੀ? 100 ਕਰੋੜ ਤੋਂ ਉਹਦਾ ਬਿੱਲ ਘੱਟ ਸੀ। ਸ਼ਹਿਬਾਜ਼ ਸ਼ਰੀਫ ਆਇਆ, ਇਹਨੇ ਬੈਰੂਨੀ ਕੰਪਨੀਆਂ ਨੂੰ ਠੇਕੇ ਦਿੱਤੇ। ਉਹ 'ਚੋਂ ਜ਼ਾਹਿਰ ਹੈ ਇਲਜ਼ਾਮ ਲੱਗਦੇ ਨੇ ਵੀ ਇਹ ਸ਼ਹਿਬਾਜ਼ ਸ਼ਰੀਫ ਔਰ ਉਹਨਾਂ ਦੀ ਫੈਮਿਲੀ ਨੇ ਬੜਾ ਮਾਲ ਬਣਾਇਆ। ਬਾਹਰਲੇ ਬਜਟ ਨੂੰ ਕਿੱਥੇ ਲੈ ਕੇ ਗਏ? 100 ਕਰੋੜ ਤੋਂ 1800 ਕਰੋੜ 'ਤੇ। ਸਾਡੇ ਲੋਕ ਇੱਧਰੋਂ ਸੁਣਦੇ ਨੇ, ਇੱਧਰੋਂ ਕੱਢ ਦਿੰਦੇ ਨੇ। ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਜਦੋਂ 100 ਤੋਂ 1800 ਕਰੋੜ 'ਤੇ ਕਿੰਨਾ ਪੈਸਾ ਸ਼ਹਿਬਾਜ਼ ਸ਼ਰੀਫ ਨੇ ਖਾਧਾ ਹੋਏਗਾ। ਇਹ ਹੁਣ ਜਿਹੜੀ ਅੱਗੋਂ ਭਤੀਜੀ ਹੈ ਇਹ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ 'ਤੇ ਲੈ ਕੇ ਜਾਣ ਲੱਗੀ ਹੈ ਕੰਮ ਨੂੰ। ਸ਼ਹਿਬਾਜ਼ ਸ਼ਰੀਫ ਵਾਲੇ ਕੰਮ ਨੂੰ ਵੀ 10-15 ਨਾਲ ਜ਼ਰਬ ਦੇਣ ਲੱਗੀ ਹੈ। ਅੱਲਾ ਹੀ ਖੈਰ ਕਰੇ। ਸਾਫ ਸੁਥਰੇ ਪੰਜਾਬ ਦੀ ਇਹਨਾਂ ਨੇ ਸਾਫ ਸੁਥਰੇ ਪੰਜਾਬ ਦਾ ਕਰਨਾ ਕੀ ਹੈ ਇਹ ਮੇਰੇ ਇਲਮ ਤੋਂ ਬਾਹਰ ਹੈ। ਅਗਲੀ ਖਬਰ ਵਾਲੇ ਪਾਸੇ ਚੱਲਨੇ ਜੀ। DIG ਮਲਕ ਲਿਆਕਤ, ਇਹ ਉਹੀ ਨੇ ਜਿਨ੍ਹਾਂ ਨੇ ਇਮਰਾਨ ਖਾਨ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਦੇ ਉੱਤੇ ਖਾਤੂਨ ਸਬ ਇੰਸਪੈਕਟਰ ਨੇ ਇਹਨਾਂ ਜਿਨਸੀ ਹਰਾਸਾਨੀ ਦੇ ਇਲਜ਼ਾਮਾਤ ਲਾਏ ਨੇ। ਅੱਜ ਕੱਲ੍ਹ ਜਿਹੜਾ ਬੰਦਾ ਵੀ ਪੰਜਾਬ ਦੇ ਵਿੱਚ ਕਿਸੇ ਖਾਤੂਨ ਨੂੰ ਛੇੜਦਾ ਹੈ, ਅਗਲੇ ਦਿਨ ਖਬਰ ਆਉਂਦੀ ਵੀ ਉਹਦੇ ਨੇਫੇ ਦੇ ਵਿੱਚ, ਮਤਲਬ ਉਹਦੇ ਬੈਲਟ ਦੇ ਥੱਲੇ ਉਹਦਾ ਪਿਸਤੌਲ ਆਪੇ ਚੱਲ ਗਿਆ ਅਤੇ ਉਹਦੇ ਜਿਹੜੇ ਨਾਜ਼ੁਕ ਅਜ਼ਾ ਨੇ ਉਹ ਜਿਹੜੇ ਨੇ ਉੱਡ ਗਏ ਨੇ ਗੋਲੀ ਦੇ ਨਾਲ ਅਤੇ ਹਸਪਤਾਲ ਦਾਖਲ ਕਰਾਉਂਦੇ ਨੇ। ਉਹ ਸਾਰੀ ਉਮਰ ਵਾਸਤੇ ਵਿਚਾਰਾ ਜਿਹੜਾ ਇੰਪੋਰਟੈਂਟ ਹੋ ਜਾਂਦਾ ਹੈ, ਉਹਦਾ ਸਾਰਾ ਜਿਹੜਾ ਕੰਮ ਖਤਮ ਹੋ ਜਾਂਦਾ ਹੈ। ਅਤੇ ਉਹ ਆਉਂਦੇ ਨੇ ਜੀ ਇਹ ਗਲਤ ਫਹਿਮੀ ਨਾਲ। ਉਹ ਜ਼ਾਹਿਰ ਹੈ CCD ਕਰਨ ਡਈ ਹੈ, ਜਿਹੜੀ CCD ਪੁਲਿਸ ਹੈ ਉਹ ਇਹ ਸਾਰੇ ਕੰਮ ਕਰਨ ਡਈ ਹੈ, ਗੋਲੀਆਂ ਮਾਰਦੀ ਆਪ ਲੋਕਾਂ ਨੂੰ, ਆਉਂਦੀ ਹੈ ਵੀ ਨੇਫੇ ਚੱਲ ਗਿਆ। ਇਹ ਇੱਕ ਨਵਾਂ ਕੰਮ ਹੈ। ਅੱਛਾ, ਇਹ ਹੁਣ ਤੁਸੀਂ ਵੀ ਸਾਰੇ ਬੜੇ ਰਾਜ਼ੀ ਹੁੰਦੇ ਹੋ, ਫਲਾਣੇ ਨੇ ਔਰਤ ਨੂੰ ਛੇੜਿਆ, ਇਹਦੇ ਨਾਲ ਇਹ ਕਰ ਦਿਓ, ਲੇਕਿਨ ਇਹ ਨਹੀਂ ਸੋਚਦੇ ਵੀ ਇਹ ਜਿਸ ਵੇਲੇ ਇਸ ਕੰਮ ਨੂੰ ਤੁਰ ਪੈਂਦੇ ਨੇ, ਕੋਈ ਪੈਸੇ ਦੇਵੇਗਾ ਕਿਸੇ ਨੂੰ ਅਤੇ ਕਹੇਗਾ ਵੀ ਇੱਥੇ ਝੂਠਾ ਪਾ ਦਿਓ, ਅਤੇ ਇਹ ਉਹਨੂੰ ਉਹਦੇ 'ਤੇ ਉਹਦੀਆਂ ਲੱਤਾਂ ਦੇ ਦਰਮਿਆਨ ਗੋਲੀ ਮਾਰਨਗੇ ਅਤੇ ਆਖਣਗੇ ਵੀ ਇਹਨੇ ਔਰਤ ਨੂੰ ਛੇੜਿਆ। ਕਿੰਨੇ ਬਾਅਦ ਸਾਬਤ ਕਰਨਾ ਉਸ ਵਿਚਾਰੇ ਨੇ ਛੇੜਿਆ ਕਿ ਨਹੀਂ। ਜਿਸ ਤਰ੍ਹਾਂ ਉਹ ਜਿਹੜੀ ਮਜ਼ਹਬੀ ਜਿਹੜੀ ਤੋਹੀਨ ਦੇ ਕੇਸਿਸ ਇਸਲਾਮਾਬਾਦ ਦੇ ਵਿੱਚ ਜਸਟਿਸ ਇਸਾਕ ਸੁਣ ਰਹੇ ਨੇ, ਉੱਥੇ ਹੁਣ ਪਤਾ ਲੱਗਦਾ ਹੈ ਕਿ ਔਰਤ ਦੀ ਨੰਗੀ ਤਸਵੀਰ ਦੇ ਉੱਤੇ ਇਬਾਰਤ ਲਿਖਦੇ ਨੇ ਮਜ਼ਹਬੀ ਅਤੇ ਉਹ ਭੇਜਦੇ ਨੇ ਕਿਸੇ ਮੁੰਡੇ ਨੂੰ, ਜਿਹੜਾ ਉਹਨੂੰ ਕਹਿੰਦੇ ਨੇ ਵੀ ਇਹ ਗਰੁੱਪ 'ਚ ਮੈਂ ਵੇਖੀ ਹੈ, ਜ਼ਰਾ ਗਰੁੱਪ 'ਚ ਭੇਜ ਦੇ, ਪੁੱਛ ਵੀ ਇਹ ਤਸਵੀਰ ਕਿਹਨੇ ਭੇਜੀ। ਉਹ ਬੱਚੇ ਨੇ ਗਾਂਹ ਭੇਜ ਦਿੱਤੀ, ਉਹਨੂੰ ਨਹੀਂ ਸੀ ਪਤਾ। ਉਹ ਜਿਸ ਵੇਲੇ ਉਹਨੇ ਗਾਂਹ ਭੇਜ ਦਿੱਤੀ ਉੱਥੋਂ ਉਹਦੇ ਸਕਰੀਨਸ਼ਾਟ ਲੈ ਲਏ। ਪਹਿਲਾਂ ਕੁੜੀ ਨੇ ਉਹਨੂੰ ਕਿਹਾ ਵੀ ਤੂੰ ਭੇਜ, ਉਹਨੇ ਭੇਜ ਦਿੱਤੀ ਅਤੇ ਉਹਦੇ ਕੋਲੋਂ ਸਕਰੀਨਸ਼ਾਟ ਲੈ ਕੇ ਇਹਨੇ ਮਜ਼ਹਬੀ ਤੋਹੀਨ ਕੀਤੀ। 2 ਸਾਲ ਤੋਂ ਬੰਦਾ ਅੰਦਰ ਹੈ। ਸ਼ਾਇਦਾ ਬੀਬੀ ਹੈ ਜਿਹੜੀ ਉਹਦੀ ਮੇਰਾ ਖਿਆਲ ਬੇਵਾ ਮਾਂ ਹੈ, ਉਹ ਕਰੀਆ ਫਿਰਨ ਰਹੀ ਹੈ ਵੀ ਮੇਰਾ ਪੁੱਤਰ ਮੈਨੂੰ ਵਾਪਸ ਕਰ ਦਿਓ। ਇਸ ਤਰ੍ਹਾਂ ਗੈਂਗ ਬਣਾ ਕੇ ਲੋਕ ਕੰਮ ਕਰਦੇ ਨੇ ਅਤੇ ਇਹ CCD ਜਿਹੜੀ ਹੈ ਇਹ ਵੀ ਇਹੀ ਕੰਮ ਕਰੇਗੀ ਆਉਣ ਵਾਲੇ ਦਿਨਾਂ 'ਚ, ਤੁਸੀਂ ਵੇਖੋਗੇ। ਬਲਕਿ ਸ਼ੁਰੂ ਕਰ ਦਿੱਤਾ ਉਹਨਾਂ ਨੇ। ਇਹ ਹੁਣ ਇਹ ਜਿਹੜਾ ਨੇਫੇ ਦੇ ਵਿੱਚ ਪਿਸਤੌਲ ਚੱਲਦਾ ਹੈ, ਮਾੜੇ ਵਾਸਤੇ ਹੀ ਚੱਲਦਾ ਹੈ। ਇਹ ਮਾੜੇ ਦਾ ਹੀ ਜਿਹੜਾ ਅਸਲਾ ਉਹ ਗੰਦਾ ਹੈ ਅਤੇ ਉਹ ਚੱਲ ਜਾਂਦਾ ਆਪੇ ਹੀ। ਇਹ ਤਗੜੇ ਦਾ ਨਹੀਂ ਚੱਲਦਾ।
ਇੱਥੇ ਹੁਣ DIG ਮਲਕ ਲਿਆਕਤ ਸਾਹਿਬ ਦੇ ਨੇਫੇ 'ਚ ਪਿਸਤੌਲ ਚੱਲਦਾ ਹੈ ਕਿ ਨਹੀਂ? ਚੱਲਣਾ ਨਹੀਂ ਚਾਹੀਦਾ। ਮੈਂ ਦੇ ਖਿਲਾਫ ਹੈ ਨਾ ਇਹਨਾਂ 'ਤੇ ਚੱਲਣਾ ਚਾਹੀਦਾ ਨਾ ਮਾੜੇ 'ਤੇ ਚੱਲਣਾ ਚਾਹੀਦਾ। ਕਾਨੂੰਨ ਦੇ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਕਾਇਲ ਹਾਂ, ਲੇਕਿਨ ਇਹਨਾਂ ਦੇ ਨਹੀਂ ਚੱਲੇਗਾ ਨੇਫੇ 'ਚ। ਇਹ ਹੁਣ ਭਾਵੇਂ ਖਾਤੂਨ ਸਬ ਇੰਸਪੈਕਟਰ ਨੇ ਹਰਾਸਾਨੀ ਦਾ ਇਲਜ਼ਾਮ ਲਾਇਆ, ਭਾਵੇਂ ਕਿਹਨੇ ਲਾਇਆ, ਇਹਨਾਂ ਦੇ ਨਹੀਂ ਚੱਲੇਗਾ, ਕਿਉਂਕਿ ਉਹਦਾ ਰੌਲਾ ਇਹ ਹੈ ਕਿ ਇਹ ਤਗੜੇ ਨੇ ਨਾ। ਇਹ ਆਮ ਬੰਦਾ ਹੁੰਦਾ ਤਾਂ ਹੁਣ ਤੱਕ ਫੜਕਾਤਾ ਹੋਣਾ ਸੀ। ਅੱਛਾ ਜੀ, ਅੱਗੇ ਚੱਲਨੇ। ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਜਸਟਿਸ ਨਈਮ ਅਖਤਰ ਅਫਗਾਨ, ਉਹਨਾਂ ਨੇ ਇੱਕ ਫੈਸਲਾ ਕੀਤਾ। ਫੈਸਲਾ ਉਹਨਾਂ ਨੇ ਕੀਤਾ ਹੈ ਕਿ ਭੈਣ ਦੇ ਵਿਰਾਸਤੀ ਹਿੱਸੇ ਦੇ ਵਿੱਚ, ਜਿਹੜਾ ਵਿਰਾਸਤੀ ਹਿੱਸਾ ਉਹਦੇ ਵਿੱਚ ਭੈਣ ਦਾ ਹਿੱਸਾ ਜਿਹੜਾ, ਉਹਦੇ ਬਾਰੇ ਉਹਨਾਂ ਫੈਸਲਾ ਕੀਤਾ। ਭਰਾ ਇੱਕ ਜਿਹੜਾ ਉਹ ਭੈਣ ਨੂੰ ਨਹੀਂ ਸੀ ਦੇਣਾ ਚਾਹੁੰਦਾ ਹਿੱਸਾ, ਔਰ ਉਹਦੇ 'ਤੇ ਸਟੇ ਆਰਡਰ ਲਿਆ ਸੀ। ਜਸਟਿਸ ਹਸਨ ਅਥਰ ਰਿਜ਼ਵੀ ਨੇ ਕਿਹਾ ਕਿ ਕੁਰਾਨ ਦੇ ਵਿੱਚ ਵੀ ਭੈਣ ਦਾ ਹਿੱਸਾ ਵਾਜ਼ਿਹ ਤੌਰ 'ਤੇ ਦਰਜ ਹੈ ਅਤੇ ਇਸ ਹੁਕਮ ਤੋਂ ਇਨਕਾਰ ਮੁਮਕਿਨ ਨਹੀਂ। ਮਜ਼ੀਦ ਇਹ ਕਿ ਜਾਇਦਾਦ ਦੀ ਤਕਸੀਮਨਾਮੇ 'ਤੇ ਭੈਣ ਦੇ ਦਸਤਖਤ ਵੀ ਮੌਜੂਦ ਨਹੀਂ। ਅਦਾਲਤ ਨੇ ਦਲਾਇਲ ਸੁਣਨ ਤੋਂ ਬਾਅਦ ਭਰਾ ਦਾ ਜਿਹੜਾ ਕੇਸ ਸੀ ਉਹ ਮੁਸਤਰਦ ਕਰ ਦਿੱਤਾ ਅਤੇ ਭੈਣ ਨੂੰ ਉਹਦਾ ਹਿੱਸਾ ਦੇਣ ਦੇ ਅਹਿਕਾਮਾਤ ਜਾਰੀ ਕਰ ਦਿੱਤੇ। ਅੱਛਾ, ਇਹ ਵੀ ਇੱਕ ਨਵਾਂ ਕੰਮ ਹੈ ਸਾਡੇ। ਭੈਣਾਂ ਦੇ ਕੋਲੋਂ ਧੱਕੇ ਨਾਲ ਹਿੱਸਾ ਲੈ ਲਿਆ ਜਾਂਦਾ ਹੈ। ਭੈਣਾਂ ਨੂੰ ਆਖਿਆ ਜਾਂਦਾ ਹੈ ਤੁਹਾਨੂੰ ਵਿਆਹ ਦਿੱਤਾ ਸੀ, ਤੁਹਾਨੂੰ ਜਹੇਜ਼ ਦੇ ਦਿੱਤਾ ਸੀ, ਅਤੇ ਹੁਣ ਤੁਸੀਂ ਜਿਹੜਾ ਹਿੱਸੇ ਤੋਂ ਦਸਤਬਰਦਾਰ ਹੋ ਜਾਓ। ਜਹੇਜ਼ ਦਿੱਤਾ ਸੀ 5 ਰੁਪਈਆਂ ਦਾ, ਅਤੇ ਹਿੱਸਾ ਉਹਨਾਂ ਦਾ ਜਿਹੜਾ ਉਹ ਹੈਗਾ 500 ਰੁਪਈਏ ਦਾ, ਅਤੇ ਉਹ 5 'ਚ 500 ਹੀ ਟਰਕਾ ਦਿੱਤੀਆਂ। ਠੀਕ ਹੈ ਨਾ। ਉਸ ਤੋਂ ਬਾਅਦ ਬਾਕੀ ਸਾਰੀਆਂ ਗੱਲਾਂ ਮਜ਼ਹਬ ਦੀਆਂ ਬੜੀਆਂ ਯਾਦ ਨੇ। ਕੁਰਾਨ ਦੇ ਵਿੱਚ ਅੱਲਾ ਦੀ ਜ਼ਾਤ ਨੇ ਬੱਚੀਆਂ ਨੂੰ, ਬੇਟੀਆਂ ਨੂੰ, ਭੈਣਾਂ ਨੂੰ ਹਿੱਸਾ ਦਿੱਤਾ ਹੋਇਆ, ਉਹਦੇ 'ਤੇ ਅਸੀਂ ਤੁਰ ਕੇ ਰਾਜ਼ੀ ਨਹੀਂ ਹੈਗੇ। ਫਿਰ ਆਨੇ ਸਾਡੇ 'ਤੇ ਰੱਬ ਦੇ ਅਜ਼ਾਬ ਆਉਂਦੇ ਨੇ। ਮਤਲਬ ਜਿਹੜਾ ਮਾੜਾ ਹੈ ਨਾ, ਉਹ ਜਿੱਥੇ ਵੀ ਮਾੜਾ ਹੈ, ਉਹ ਭਲੇ ਜੈਂਡਰ ਦੀ ਵਜ੍ਹਾ ਤੋਂ ਕਿਤੇ ਕਮਜ਼ੋਰ ਹੈ, ਕਮਜ਼ੋਰ ਤਾਂ ਨਹੀਂ ਹੈ, ਮਤਲਬ ਉਹਨੂੰ ਕਮਜ਼ੋਰ ਕੀਤਾ ਹੈ ਮਾਸ਼ਰੇ ਨੇ, ਜਾਂ ਉਹ ਬੱਚਾ ਹੈ, ਜਾਂ ਬਜ਼ੁਰਗ ਹੈ, ਜਾਂ ਮਾਈਨੋਰਿਟੀ ਤੋਂ ਹੈ, ਜਾਂ ਗਰੀਬ ਹੈ, ਜਿੱਥੇ ਵੀ ਕੋਈ ਵਲਨਰੇਬਲ ਹੈ ਨਾ, ਉਹਨੂੰ ਅਸੀਂ ਗੋਡਾ ਫੇਰਦੇ ਹਾਂ। ਸਾਡੇ ਸਾਰਿਆਂ ਦੇ ਅੰਦਰ ਇੱਕ ਜਿਹੜਾ ਆਮਿਰ ਹੈ, ਇੱਕ ਡਿਕਟੇਟਰ ਹੈ, ਲੇਕਿਨ ਵੈਸੇ ਅਸੀਂ ਦੂਜੇ ਨੂੰ ਬੁਰਾ ਨਹੀਂ। ਲੇਕਿਨ ਜਦੋਂ ਸਾਡਾ ਆਪਣਾ ਟਾਈਮ ਆਉਂਦਾ, ਇਹ ਵੇਖੋ ਭਰਾ ਜਿਹੜਾ ਕਿੱਥੋਂ ਤੱਕ ਕੱਪੜਿਆ, ਸੁਪਰੀਮ ਕੋਰਟ ਤੱਕ ਕੱਪੜਿਆ। ਸੋਚੋ, ਇਹ ਪਹਿਲੇ ਇਹ ਕਿਤੇ ਲੋਅਰ ਕੋਰਟ ਦੇ ਵਿੱਚ ਹੋਣਾ, ਫਿਰ ਸੈਸ਼ਨ ਜੱਜ, ਫਿਰ ਹਾਈ ਕੋਰਟ, ਫਿਰ ਹਾਈ ਕੋਰਟ ਦਾ ਡਬਲ ਬੈਂਚ, ਫਿਰ ਸੁਪਰੀਮ ਕੋਰਟ ਜਾ ਕੇ ਇਹ ਕੇਸ ਜਿਹੜਾ ਮੁੱਕਿਆ। ਭਰਾ ਭੈਣ ਦੇ ਖਿਲਾਫ ਕਿੱਥੋਂ ਤੱਕ ਗਿਆ ਵੀ ਮੈਂ ਇਹਨੂੰ ਹਿੱਸਾ ਨਹੀਂ ਦੇਣਾ। ਇਹਦੇ 'ਤੇ ਮੈਂ ਕੀ ਤਜਜ਼ੀਆ ਕਰਾਂ? ਅਸੀਂ ਕਿੱਡੇ ਇੱਕ ਮੇਰਾ ਮਤਲਬ ਹੈ ਕਿ ਬੁਰੇ ਹੀ ਕਹਿ ਸਕਦਾ ਮੈਂ ਕਿ ਕਿੰਨਾ ਅਸੀਂ ਅੱਗੇ ਨਿਕਲ ਜਾਂਦੇ। ਇਹੀ ਇਹਦੇ 'ਤੇ ਕਿਹਾ ਜਾ ਸਕਦਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਸ਼ੇਰ ਅਫਜ਼ਲ ਮਰਵਤ ਸਾਹਿਬ, ਪਹਿਲਾਂ ਤਾਂ ਉਹਨਾਂ ਨੇ ਦੁਰਗਤ ਬਣਵਾਈ, ਉਹ ਐਸ ਅਹਿਮਦ ਮੁੰਡੇ ਦੇ ਕੋਲੋਂ, ਕੱਲ੍ਹ ਤੁਹਾਨੂੰ ਦੱਸਿਆ ਸੀ। ਹੁਣ ਉਹ ਐਸ ਅਹਿਮਦ ਨੇ ਇੱਕ ਪੂਰਾ ਸੈਗਮੈਂਟ ਕੀਤਾ, ਉਹਨੇ ਵਿਖਾਇਆ। ਮੈਨੂੰ ਤਾਂ ਯਕੀਨ ਨਹੀਂ ਆਇਆ, ਲੇਕਿਨ ਫਿਰ ਮੈਂ ਸੋਸ਼ਲ ਮੀਡੀਆ 'ਤੇ ਵੇਖਿਆ ਤਾਂ ਸਮਝ ਆਈ ਕਿ ਵਾਕਈ ਗੰਦੀਆਂ ਗਾਲਾਂ ਸ਼ੇਰ ਅਫਜ਼ਲ ਸਾਹਿਬ ਕੱਢਣ ਡਏ ਨੇ ਔਰਤਾਂ ਨੂੰ। ਜਿੰਨੀਆਂ ਵੀ ਔਰਤਾਂ ਨੇ ਟਵਿੱਟਰ ਦੇ ਉੱਤੇ, ਦੂਸਰੀਆਂ ਜਗ੍ਹਾ ਦੇ ਉੱਤੇ, ਉਹਨਾਂ ਦੇ ਜਾਂਦੇ ਨੇ ਪ੍ਰੋਫਾਈਲ ਦੇ ਉੱਤੇ, ਉਹਨਾਂ ਨੂੰ ਮੈਸੇਜ ਕਰਕੇ, ਅਤੇ ਜਿਹੜੀਆਂ ਵੀ ਇਮਰਾਨ ਖਾਨ ਨੂੰ ਸਪੋਰਟ ਕਰਦੀਆਂ, ਉਹਨਾਂ ਨੂੰ ਗੰਦੀਆਂ ਮਾਂ ਭੈਣ ਦੀਆਂ ਅਲਫ ਗਾਲਾਂ ਕੱਢਣ ਡਏ ਨੇ। ਉਹ ਐਸ ਅਹਿਮਦ ਨੇ ਸਕਰੀਨਸ਼ਾਟ ਸ਼ੇਅਰ ਕੀਤੇ ਨੇ। ਮੈਂ ਤਾਂ ਬੜਾ ਪਰੇਸ਼ਾਨ ਹੋਇਆ ਵੇਖ ਕੇ ਕਿ ਇਹਨਾਂ ਨੂੰ ਕੋਈ ਸਿਰ ਨੂੰ ਚੜ੍ਹ ਗਈ ਇਹ ਗੱਲ, ਕੋਈ ਪਰੇਸ਼ਾਨੀ ਬਣ ਗਈ ਹੈ, ਕੀ ਬਣ ਗਿਆ, ਕੀ ਰੌਲਾ ਕੀ ਹੋਇਆ। ਫਿਰ ਇਹਨਾਂ ਇੱਕ ਬਿਆਨ ਦਿੱਤਾ ਹੈ ਕਿ ਖਾਨ ਸਾਹਿਬ ਨੇ ਮੈਨੂੰ ਖੁਦ ਕਿਹਾ ਸੀ ਕਿ ਤੂੰ ਮੇਰੇ एहतजाज ਦਾ क्रेडिट भी ले जाना है। उन्होंने आख्या जी खान साहब ने मुझे खुद कहा कि आप मेरे एहतजाज का क्रेडिट भी ले जाते हैं। खान के अल्फाज हैं जो उन्होंने मुझे कहा, उन्होंने कहा जी आप एहतजाज का क्रेडिट खुद ले जाते हैं। मेरा मतलब है कि कोई सिर नूं चढ़ गई है, कोई गाई शाई वाली जी तुसी कोई दारू वो पी ली है, की कीता की है। मेरा मतलब है कि कोई होश दे विच ते बंदा ये गल नहीं कर सकता। मतलब ये कहना चाह रहे हो कि इमरान खान भी तुहाडे तो जैलस है, इमरान खान नूं भी तुहाडे तो परसनैलिटी क्लैश है और परेशानी है कि तुसी उन्हां दा भी क्रेडिट लै जांदे हो। मतलब तुसी उन्हां तो भी वड्डे लीडर बन गए हो। अल्लाह तुहानूं सेहत अता फरमाए। मैं यही कह रहा, अल्लाह तुहानूं अकल अता फरमाए। मैं इस तो अगे की दुआ कर सकदा। अच्छा जी, अगों वज़ीर तवानाई ने कहा भी 2 घंटे की लोड शैडिंग करके तो पाकिस्तान का 50 अरब रुपया बचता है। कितना? 2 घंटे की लोड शैडिंग करके 50 अरब रुपया बचता है। इस हिसाब नाल ते 76 खरब पाकिस्तान का जिहड़ा वो करजा है, तो वो अगर 304 घंटे सानू जिहड़ी वो बिजली, अगर 306 घंटे असी 304 घंटे अगर बिजली बंद कर लईए तो असी सारा करजा ला देंगे। मतलब तकरीबन 12 दिन 16 घंटे बिजली बंद रखीए 12 दिनों के विच, ते पूरा करजा पाकिस्तान का लस जाएगा। भले वो शेर बगियो। मैं तुसीं सोचो भी फील्ड मार्शल किहो जे बंदियां नूं जिहड़ा लभ के इत्थे लिआए ने और साडे उत्ते इस्तवार कीता है, तो मैं हुण की कह सकदा। मतलब कि यही चिराग बुझेंगे तो रोशनी होगी। मैनूं तो दिओ इजाज़त, रब रख।